ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਜਾਈਏ, ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਪੰਜਾਬ ਦੇ 6 ਸੰਸਦ ਮੈਂਬਰਾਂ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ। अच्छा देखो, केंद्री मंत्री ਜਿਹੜੇ ਗਏ ਹੋਏ ਨੇ 4 ਵੱਖ-ਵੱਖ ਦੇਸ਼ਾਂ ਦੇ ਵਿੱਚ, ਉਹ ਤੇ ਪੀਆਰ ਕਰ ਰਹੇ ਨੇ ਆਪਣੀ ਬੜੇ ਵੱਡੇ ਪੱਧਰ ਤੇ ਸਰਕਾਰ ਦੀ। ਔਰ ਕਮਾਲ ਦੀ ਗੱਲ ਹੈ ਕਿ ਜੰਗ ਦੀਆਂ ਖਬਰਾਂ ਰੋਕ ਕੇ ਵਿੱਚ ਜਿਹੜੇ ਚੈਨਲਾਂ ਵਾਲੇ ਆ, ਉਹ ਜਦੋਂ ਆਪਰੇਸ਼ਨ ਗੰਗਾ ਚਲਾਉਂਦੇ ਆ, ਭਾਰਤ ਮਾਤਾ ਕੀ ਜੈ ਦੇ ਨਾਰੇ ਲਵਾਉਂਦੇ ਸਟੂਡੈਂਟਾਂ ਤੋਂ, ਸਾਫ਼ ਨਜ਼ਰ ਆਉਂਦਾ ਕਿ ਕਿੰਨੀ ਵਿਚਾਰਿਆਂ ਨੂੰ ਮੁਸੀਬਤ ਪਈ ਹੈ, ਕਿੰਨੀ ਵਿਪਤਾ 'ਚ ਫਸੇ ਹੋਏ ਨੇ। ਸਟੂਡੈਂਟਾਂ ਵਾਂਗ ਇਹ ਵੀ ਵਿਪਤਾ 'ਚ ਫਸੇ ਆ ਕਿ ਮੁੱਲ ਮੋੜਨਾ ਹੀ ਪਏਗਾ। ਖੈਰ ਦੇਖੋ, ਜਿਹੜੀ ਇਹ ਗੱਲ ਆ ਕਿ ਪੰਜਾਬ ਦੇ ਜਿਹੜੇ ਸਟੂਡੈਂਟ ਆ, ਕੁੱਲ ਤਾਂ ਪਹਿਲਾਂ ਗਿਣਤੀ ਜਿਹੜੀ ਆ ਉਹ ਵੇਖ ਲੈਣੀ ਚਾਹੀਦੀ ਆ, ਕਿਉਂਕਿ ਅੱਜ ਇੱਕ ਅਖਬਾਰ ਨੇ ਜਿਹੜੇ ਸਾਡੇ ਨੋਡਲ ਆਫਿਸਰ ਨੇ ਇੱਥੋਂ ਦੇ, ਉਹਨਾਂ ਦੇ ਬਿਹਾਫ ਤੇ ਇਹਦੀ ਗਿਣਤੀ ਛਾਪੀ ਆ 1000 ਦੇ ਕਰੀਬ, ਕਿ 1000 ਦੇ ਕਰੀਬ ਸਟੂਡੈਂਟ ਉੱਥੇ ਹਾਲੇ ਵੀ ਹੋਣ ਦੀ ਸੰਭਾਵਨਾ ਹੈ। ਤਾਂ 1000 ਨੂੰ ਮੰਨ ਕੇ ਚਲੋ ਅਪਰੋਕਸੀਮੇਟਲੀ ਆ, ਇਹ ਕੋਈ ਪੱਕੀ ਜਾਣਕਾਰੀ ਹਾਲ ਦੀ ਘੜੀ, ਕਿਉਂਕਿ ਜਿਵੇਂ ਜਿਵੇਂ ਹੈਲਪਲਾਈਨ ਤੇ ਪਹੁੰਚ ਹੁੰਦੀ ਹੈ, ਜਿਵੇਂ ਜਿਵੇਂ ਪਾਸਪੋਰਟ ਨੰਬਰ ਮੈਚ ਕਰਦੇ ਆ ਜਾਂ ਉਧਰੋਂ ਕੋਈ ਪੁਸ਼ਟੀ ਕਰਦਾ, ਇਸ ਤਰ੍ਹਾਂ ਮਤਲਬ ਕਿ ਇੱਕ ਸਿਲਸਿਲਾ ਜਿਹੜਾ ਚੱਲਦਾ ਰਹਿੰਦਾ ਹੈ। ਤਾਂ ਬਹਰਹਾਲ 1000 ਮਿਨੀਮਮ ਮੰਨ ਕੇ ਚਲੋ ਕਿ ਪੰਜਾਬੀ ਸਟੂਡੈਂਟ ਹੈ, ਜਿਹਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਅੰਮ੍ਰਿਤਸਰ ਤੋਂ ਲੈ ਕੇ ਮੁਕਤਸਰ ਤੱਕ। ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਜਿਹੜੇ ਹੈਗੇ ਨੇ ਗੁਰਜੀਤ ਸਿੰਘ ਔਜਲਾ ਗੁਰਜੀਤ ਸਿੰਘ ਔਜਲਾ ਕੋਲ ਥੋੜੇ ਦਿਨ ਪਹਿਲਾਂ, ਮੇਰੇ ਖਿਆਲ ਦੇ ਨਾਲ ਕੱਲ ਜਾਂ ਪਰਸੋਂ ਦੀ ਗੱਲ ਆ, ਉਦੋਂ ਵੀ ਮੈਂ ਵੇਖਿਆ ਸੀਗਾ ਕਿ ਕਾਫੀ ਜਮਾਵੜਾ ਲੱਗਾ ਹੋਇਆ ਸੀ ਉਹਨਾਂ ਮਾਪਿਆਂ ਦਾ, ਜਿਹੜੇ ਕਿ ਬਹੁਤ ਦੁਖੀ ਨੇ। ਤੇ ਜਿਹੜੇ ਸੰਸਦ ਮੈਂਬਰ ਉਹ ਆਪ ਦੁਖੀ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਸਾਡੇ ਮੇਲਾਂ ਦਾ ਵੀ ਜਵਾਬ ਨਹੀਂ ਦਿੰਦੇ, ਇਹਨਾਂ ਨੇ ਆਟੋਮੇਟਡ ਸਿਸਟਮ ਤੇ ਲਾ ਰੱਖੇ ਨੇ। ਹੁਣ ਇਹ ਜਿਹੜੇ 6 ਮੈਂਬਰ ਆ ਸੰਸਦ ਦੇ, ਉਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਕਾਫੀ ਆਪਣੇ ਪੰਜਾਬ ਦੇ ਵਿੱਚ ਜਿਹੜੇ ਐਕਟਿਵ ਨੇ, ਉਹ ਜਾ ਕੇ ਮਿਲੇ ਮੀਨਾਕਸ਼ੀ ਲੇਖੀ ਦੇ ਨਾਲ, ਤੇ ਉਹਨਾਂ ਨੇ ਮੰਗ ਕੀਤੀ ਆ ਕਿ ਭਾਈ ਇਹ ਜਲਦੀ ਤੋਂ ਜਲਦੀ ਇਹਨਾਂ ਨੂੰ ਬਾਹਰ ਕੱਢਿਆ ਜਾਵੇ। ਚਲੋ ਉਹਨਾਂ ਨੇ ਭਰੋਸਾ ਦੇ ਦਿੱਤਾ, ਹੋਣਾ ਇਹਦੇ ਚ ਹੁਣ ਕੀ ਹੈ, ਹੋਰ ਤੇ ਕੁਝ ਹੁੰਦਾ ਨਹੀਂ ਹੈ, ਪਰ ਭਰੋਸਾ ਹੀ ਹੈ, ਉਹਨਾਂ ਨੇ ਭਰੋਸਾ ਦੇ ਦਿੱਤਾ ਹੋਏਗਾ। ਪਰ ਗੱਲ ਇਹ ਆ ਕਿ ਜੇ ਤੁਸੀਂ ਸਟੂਡੈਂਟਾਂ ਦਾ ਮਾਮਲਾ ਦੇਖੋਗੇ, ਭਾਰਤ ਸਰਕਾਰ ਨੇ ਜਿਵੇਂ ਕਿਹਾ ਕਿ ਪੀਆਰ ਬਹੁਤ ਜ਼ਬਰਦਸਤ ਕਰ ਰਹੀ ਹੈ, ਕਿ 4 ਕੁ ਕੱਢ ਲਿਆਂਦੇ ਨਾਗਰਿਕ ਤੇ ਉਹਨਾਂ ਤੋਂ ਨਾਰੇ ਲਵਾ ਦਿੱਤੇ, ਵੀਡੀਓ ਬਣਵਾ ਦਿੱਤਾ, ਫਿਰ ਉਹਨੂੰ ਪੂਰੇ ਸੰਸਾਰ ਦੇ ਵਿੱਚ ਪ੍ਰਚਾਰਨਾ। ਸਾਡਾ ਮੀਡੀਆ ਤੇ ਐਸਾ ਹੈ ਨਾ ਕਿ ਉਹਦੀਆਂ ਤੇ ਗੱਲਾਂ ਹੀ ਛੱਡ ਦਿਓ। ਕੱਲ ਇੱਕ ਮੀਡੀਆ ਆਊਟਲੈਟ ਕਹਿ ਰਿਹਾ ਸੀਗਾ ਕਿ ਪਾਕਿਸਤਾਨੀ ਸਟੂਡੈਂਟ ਜਿਹੜੇ ਆ ਨਾ, ਉਹ ਵੀ ਭਾਰਤ ਮਾਤਾ ਕੀ ਜੈ ਕਹਿ ਰਹੇ ਆ, ਤੇ ਕਹਿੰਦੇ ਆ ਕਿ ਵੀ ਇੰਡੀਆ ਵਾਲੇ ਸਾਨੂੰ ਕੱਢ ਕੇ ਲਿਜਾਣਗੇ। ਤਾਂ ਐਸੀ ਵੀ ਗੱਲਬਾਤ ਜਿਹੜੀ ਹੈ ਸੁਣਾਈ ਦਿੰਦੀ। ਚਲੋ ਉੱਥੇ ਕੋਈ ਹੁਣ ਫਰਕ ਨਹੀਂ ਰਹਿਣਾ ਚਾਹੀਦਾ, ਜੇ ਇੰਡੀਆ ਵਾਲੇ ਪਾਕਿਸਤਾਨੀ ਬੱਚਿਆਂ ਨੂੰ ਵੀ ਕੱਢ ਸਕਦੇ ਤਾਂ ਕੋਈ ਦਿੱਕਤ ਨਹੀਂ ਹੈਗੀ। ਮੈਂ ਨਹੀਂ ਮੰਨਦਾ ਕਿ ਕੋਈ ਪਰਲੋ ਆ ਚੱਲੀ ਆ, ਬੱਚੇ ਹੀ ਨੇ ਸਾਰੇ, ਬੱਚੇ ਜਿਹੜੇ ਹੁੰਦੇ ਆ ਬੱਚੇ ਹੀ ਹੁੰਦੇ ਆ, ਉਹ ਕਿਸੇ ਦੇ ਵੀ ਫਸੇ ਹੋ ਸਕਦੇ ਆ, ਉਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਇੰਨੀ ਜ਼ਿਆਦਾ ਗੱਲ ਵਧਾ ਚੜਾ ਕੇ ਹਰੇਕ ਮਾਮਲੇ ਚ, ਮੈਨੂੰ ਤੇ ਡਰ ਆ ਕਿਤੇ ਬੱਸ ਭਰ ਕੇ ਸਟੂਡੈਂਟਾਂ ਦੀ ਯੂਪੀ ਚ ਨਾ ਲੈ ਜਾਣ ਤੇ ਛੱਤ ਤੇ ਬੈਠੇ ਹੋਣ ਮੋਦੀ ਤੇ ਯੋਗੀ, ਕਿਆ ਦੇਖੋ ਆਪਾਂ ਕੱਢ ਕੇ ਲਿਆਂਦੇ ਆ। ਪਰ ਸੂਰਤ ਹਾਲ ਕੀ ਹੈ, ਉੱਥੋਂ ਦੇ ਜਿਹੜੇ ਫਸੇ ਸਟੂਡੈਂਟ ਆ, ਉਹਨਾਂ ਦੇ ਜਿਹੜੇ ਵਰਸ਼ਨ ਆ ਰਹੇ ਆ, ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਦੇਖੋ, ਇੱਥੋਂ ਦੀ ਜਿਹੜੀ ਅੰਬੈਸੀ ਹੈ ਨਾ, ਜਿਹਦੇ ਸਹਾਰੇ ਤੁਸੀਂ ਸਾਨੂੰ ਛੱਡ ਰੱਖਿਆ, ਇਹਨਾਂ ਦਾ ਤਾਂ ਇੰਨਾ ਗੈਰ ਜ਼ਿੰਮੇਦਾਰਾਨਾ ਰਵੱਈਆ ਹੈ। ਇਹ ਖੁਦ ਇੱਕ ਅਖਬਾਰ ਦੇ ਨਾਲ ਸਟੂਡੈਂਟ ਕਹਿ ਰਹੇ ਸਨ, ਮੈਂ ਉਹਨਾਂ ਨੂੰ ਕੋਟ ਕਰ ਰਿਹਾ ਵਾਂ। ਉਹ ਕਹਿੰਦੇ ਕਿ ਜੇਕਰ ਭਾਰਤ ਸਰਕਾਰ ਨੇ ਵੇਲੇ ਸਿਰ ਮਾੜਾ ਮੋਟਾ ਇਹਨਾਂ ਤੇ ਦਬਾਅ ਨਾ ਪਾਇਆ ਹੁੰਦਾ, ਸ਼ਿਕਾਇਤਾਂ ਨਾ ਕੀਤੀਆਂ ਹੁੰਦੀਆਂ, -3 ਡਿਗਰੀ ਟੈਂਪਰੇਚਰ ਚ ਅਸੀਂ ਬਰਫ਼ ਬਣ ਚੁੱਕੇ ਹੁੰਦੇ। ਮਤਲਬ ਕਿ ਇੰਡੀਅਨ ਅੰਬੈਸੀ ਜਿਹੜੀ ਆ, ਉਹ ਸਿਰਫ ਨਾਂ ਦੀ, ਜਿਵੇਂ ਮੈਂ ਕਹਿ ਰਿਹਾ ਨਾ ਕਿ ਉਹ ਆਪਾਂ ਦੇਖਿਆ ਰਾਜਨਾਥ ਸਿੰਘ ਜਦੋਂ ਵੱਡੀ ਤੋਂ ਵੱਡੀ ਗੱਲ ਹੋ ਜਾਂਦੀ, ਹਮ ਇਸकी कड़ी निंदा करते हैं, तो मतलब कि ਉਹ ਲੋਕੀ ਕਹਿੰਦੇ ਸਨ ਕਿ ਇਹਨਾਂ ਨੇ ਟਰੱਕ ਭਰ ਕੇ ਕੜੀ ਨਿੰਦਾ ਕਰਨ ਘਰੇ ਠੱਲਿਆ ਹੋਇਆ ਤਰੰਗਲੀਆਂ ਦੇ ਨਾਲ ਲਾ ਕੇ ਉਹਦੀ ਕੋ ਵਰਤ ਲੈਂਦੇ ਆ ਕੜੀ ਨਿੰਦਾ। ਤਾਂ ਉਸੇ ਤਰ੍ਹਾਂ ਉਹ ਬਸ ਉਹਨਾਂ ਕੋਲ ਇੱਕ ਐਡਵਾਈਜ਼ਰੀ ਆ, ਹਾਂ ਬਾਈ ਚਲੋ ਬਾਈ ਨਿਕਲੋ ਬਾਹਰ, ਖਸਮਾਂ ਦਾ ਸਿਰ ਖਾਵੇ ਕੁਛ ਵੀ, ਤੁਸੀਂ ਜੋ ਮਰਜ਼ੀ ਕਰੋ ਪਰ ਨਿਕਲੋ ਇਸ ਸ਼ਹਿਰ ਦੇ ਵਿੱਚੋਂ ਨਿਕਲੋ। ਹੁਣ ਇਹ ਕਹਿੰਦੇ ਆ ਕਿ ਕੋਈ ਅਰੇਂਜਮੈਂਟ ਨਹੀਂ ਸੀਗਾ, ਜੋ ਇਹਨਾਂ ਨੇ ਇੱਕ ਵਿਥਿਆ ਸੁਣਾਈ ਆ, ਜਿਹੜੀ ਆ ਪਹਿਲਾਂ ਐਡਵਾਈਜ਼ਰੀ ਇਹਨਾਂ ਨੇ ਦਿੱਤੀ ਕੀ ਵਾਰੀ, ਉਹਦਾ ਹੁਣ ਸੁਣੋ ਮਾੜਾ ਜਿਹਾ ਗੌਰ ਦੇ ਨਾਲ। ਉਹ ਕਹਿੰਦੇ ਕਿ ਜਦੋਂ ਇਹਨਾਂ ਨੇ ਨੋਟਿਸ ਜਾਰੀ ਕਰ ਦਿੱਤਾ, ਸਾਰਿਆਂ ਨੂੰ ਸਲਾਹ ਦਿੱਤੀ ਕਿ ਭਾਈ ਤੁਸੀਂ ਬਾਰਡਰ ਤੇ ਪਹੁੰਚੋ ਜਿਵੇਂ ਤਿਵੇਂ, ਤੇ ਅਸੀਂ ਉਹ ਕਹਿੰਦੇ ਕਿ ਭਾਈ
ਇਹਨਾਂ ਦੇ ਕਹੇ ਤੇ ਚੱਲ ਪਏ, ਕਿਉਂਕਿ ਨੋਟਸ ਕੁਝ ਐਸਾ ਸੀਗਾ ਕਿ ਯੂਕਰੇਨ ਸਰਕਾਰ ਨੇ ਸਪੈਸ਼ਲ ਟ੍ਰੇਨਾਂ ਦੀ ਵਿਵਸਥਾ ਕਰ ਦਿੱਤੀ ਹੈ। ਕੀਵ ਤੋਂ 900 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਹਿੰਦੇ ਕਿ ਮਤਲਬ ਕਿ ਉੱਥੇ ਪਹੁੰਚਣਾ ਸੀਗਾ, ਪਰ ਕੁਝ ਵੀ ਨਹੀਂ ਸੀਗਾ, ਕੁਝ ਵੀ ਨਹੀਂ। ਹਾਂ, ਜੇ ਮੰਨ ਲਓ ਰੇਲਾਂ ਚੱਲ ਵੀ ਰਹੀਆਂ ਨੇ ਕਾਦੁਕਾ, ਤੇ ਉਹ ਕਹਿੰਦੇ ਕਿ ਇਹ ਤੇ ਦੱਸਿਆ ਹੀ ਨਹੀਂ ਗਿਆ ਕਿ ਬਈ ਮਜ਼ਾਈਲਾਂ ਦੇ ਵਿੱਚ ਰੇਲਵੇ ਸਟੇਸ਼ਨ ਦੀ ਦੂਰੀ ਅਸੀਂ ਕਿਵੇਂ ਤੈਅ ਕਰਾਂਗੇ। ਉਹ ਤੇ ਗੱਲ ਆ ਹਿਸਾਬ ਲਾ ਲਓ ਕਿ ਇਸ ਤਰ੍ਹਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਦਹਾਲ ਤੇ ਬਦਤਰ ਇਹਨਾਂ ਨੇ ਵਿਵਸਥਾ ਬਣਾਈ ਕਿ ਤੁਸੀਂ ਇਹ ਤੇ ਵੇਖੋ ਨਾ ਕਿ ਕੋਈ ਵੀ ਸਟੂਡੈਂਟ ਹੈ, ਬੱਚਾ ਹੈ, ਆਪਣੇ ਟਿਕਾਣੇ ਤੋਂ ਤੁਸੀਂ ਕਹਿ ਰਹੇ ਹੋ ਕਿ ਫਲਾਣੀ ਥਾਂ ਤੇ ਆ ਜਾਓ, 900 ਕਿਲੋਮੀਟਰ ਆ ਜਾਓ ਜਾਂ 100 ਕਿਲੋਮੀਟਰ ਰੇਲਵੇ ਸਟੇਸ਼ਨ ਤੇ ਚਲੇ ਜਾਓ, ਪਰ ਉਹ ਜਾਏਗਾ ਕਿਵੇਂ? ਮੇਨ ਵੱਡੀ ਗੱਲ ਤੇ ਇਹ ਆ। ਔਰ ਮੇਰੇ ਖਿਆਲ ਦੇ ਨਾਲ ਖਾਲਸਾ ਏਡ ਵਾਲਿਆਂ ਨੇ ਪੇਸ਼ਕਸ਼ ਕੀਤੀ ਸੀ ਕਿ ਅਸੀਂ ਬੱਸਾਂ ਲਾ ਦਿੰਦੇ। ਮੈਨੂੰ ਲੱਗਦਾ ਕਿ ਇਹਨਾਂ ਨੇ ਉਹ ਗੱਲ ਗੌਲੀ ਨਹੀਂ। ਉਹ ਕਹਿੰਦੇ ਸੀ ਅਸੀਂ ਬੱਸ ਦੇਣ ਨੂੰ ਤਿਆਰ ਆ, ਤਾਂ ਐਸੀਆਂ ਕੋਈ 1-2 ਬੱਸਾਂ ਦੀ ਵਿਵਸਥਾ ਕੀਤੀ। ਬੱਸਾਂ ਖਤਮ ਤੇ ਨਹੀਂ ਹੋ ਗਈਆਂ, ਕੋਈ ਮਤਲਬ ਕਿ ਵਿਚਾਲੜਾ ਰਾਹ ਕੱਢਿਆ ਜਾ ਸਕਦਾ ਭਾਈ, ਕੋਈ ਪ੍ਰਬੰਧ ਕੀਤਾ ਜਾ ਸਕਦਾ, ਕੋਈ ਟਾਈਮ ਲਿਆ ਜਾ ਸਕਦਾ ਕਿ ਜਦੋਂ ਆਪਾਂ ਕਹਿੰਦੇ ਨਹੀਂ ਕਿ ਸੀਜ਼ ਫਾਇਰ ਹੋ ਜਾਂਦੀ ਇੰਨੇ ਟਾਈਮ ਵਾਸਤੇ, ਤਾਂ ਭਾਈ ਬਹੁਤ ਕੁਝ ਕੀਤਾ ਜਾ ਸਕਦਾ। ਜੇ ਕਿਸੇ ਮੁਲਕ ਨੇ ਕਰਨਾ ਹੋਵੇ ਗੱਲਬਾਤ ਕਰਕੇ ਦੋਵਾਂ ਮੁਲਕਾਂ ਨਾਲ ਕਿ ਭਾਈ ਕੁਝ ਸਾਨੂੰ ਸਮਾਂ ਦਿਓ ਆਪਣੇ ਨਾਗਰਿਕ ਕੱਢਣ ਵਾਸਤੇ, ਜੋ ਮਰਜ਼ੀ ਕਰੋ। ਰਸ਼ੀਆ ਵਾਲੇ ਤੇ ਹੁਣ ਪੁਤਿਨ ਸਾਹਿਬ ਇਹਨਾਂ ਦੇ ਨਾਲ ਜਦੋਂ ਜੀ ਕਰਦਾ ਉਹ ਗੱਲਬਾਤ ਕਰਨ ਲੱਗ ਪੈਂਦੇ ਨੇ। ਜਿਸ ਤਰ੍ਹਾਂ ਆਪਣੇ ਨਹੀਂ ਇੱਥੇ ਬੀਬੀਆਂ ਮਤਲਬ ਕਿ ਫ੍ਰੀ ਟਾਈਮ ਦੇ ਵਿੱਚ ਇੱਕ ਦੂਜੀ ਨੂੰ ਕਰ ਲੈਂਦੀਆਂ ਨੇ ਫੋਨ ਕਿ ਭਾਈ ਸਬਜ਼ੀ ਕਾਹਦੀ ਬਣੀ ਹੈ। ਇਹਨਾਂ ਦਾ ਤਾਂ ਐਸਾ ਦੋਸਤਾਨਾ ਆ ਕਿ ਹਾਂ ਭਾਈ ਕੀ ਹਾਲ ਚਾਲ ਹੈ ਮੋਦੀ ਸਾਹਿਬ, ਕੀ ਹਾਲ ਚਾਲ ਹੈ ਪੁਤਿਨ ਜੀ, ਜੰਗ ਕਿੱਦਾਂ ਚੱਲਦਾ ਲੈ ਦੱਸੋ। ਬਈ ਮਤਲਬ ਜਦੋਂ ਤੁਸੀਂ ਇੱਥੋਂ ਤੱਕ ਗੱਲ ਕਰਦੇ ਹੋ ਤਾਂ ਇਹਦਾ ਹੱਲ ਵੀ ਕਰਾਓ ਕਿਸੇ ਨਾ ਕਿਸੇ ਤਰੀਕੇ ਨਾਲ, ਕੋਈ ਨਾ ਕੋਈ। ਮੈਂ ਨਹੀਂ ਕਹਿੰਦਾ ਕਿ ਅਸੀਂ ਕੋਈ ਬੜੇ ਕੂਟਨੀਤਿਕ ਮਾਹਰ ਆ, ਕੋਈ ਨਾ ਕੋਈ ਹੱਲ ਤੇ ਨਿਕਲ ਸਕਦਾ ਹੈ ਨਾ, ਔਰ ਹੱਲ ਕੱਢਣਾ ਹੀ ਤੁਹਾਡੀ ਜ਼ਿੰਮੇਵਾਰੀ ਹੈ। ਫਿਰ ਉਹ ਕਹਿੰਦੇ ਨੇ ਕਿ ਦੇਖੋ ਗੱਲ ਕੀ ਹੈ ਕਿ WhatsApp ਤੇ ਜੋ ਅਸੀਂ ਮੈਸੇਜ ਕਰਦੇ, ਜੋ ਸ਼ਿਕਾਇਤਾਂ ਕਰਦੇ, ਉਹ ਨੀਲਾ ਜਿਹਾ ਨਹੀਂ ਹੋ ਜਾਂਦਾ ਮੈਸੇਜ, ਉਹ ਪਤਾ ਨਹੀਂ ਕਿਉਂ ਧਾਰੀਆਂ ਜਿਹਾ ਆ ਜਾਂਦੀਆਂ ਨੇ। ਉਹ ਕਹਿੰਦੇ ਕਿ ਸਾਨੂੰ ਪਤਾ ਲੱਗ ਰਿਹਾ ਵੀ ਪੜ੍ਹ ਰਹੇ ਨੇ, ਪਰ ਕਦੇ ਵੀ ਉਹ ਰਿਪਲਾਈ ਨਹੀਂ ਕਰਦੇ। ਤੇ ਜਿਵੇਂ ਕਿਵੇਂ ਅਸੀਂ ਮੰਨ ਲਓ ਰੇਲਵੇ ਸਟੇਸ਼ਨ ਤੇ ਪਹੁੰਚੇ ਵੀ ਆ, ਉੱਥੋਂ 2 ਟ੍ਰੇਨਾਂ ਬਦਲ ਕੇ ਲਵੀਬ ਤੱਕ ਪਹੁੰਚੇ ਆ, ਔਰ ਇੰਨੇ ਲੋਕ ਕਹਿੰਦੇ ਕਿ ਜਿੰਨੇ ਬੈਠੇ ਸਨ ਉਤੋਂ ਕਈ ਗੁਣਾ ਖੜੇ ਸਨ। ਇੱਥੋਂ ਤੱਕ ਕਿ ਟਾਇਲਟ ਸੀਟ ਤੇ ਬੈਠ ਕੇ ਵੀ ਬੱਚਿਆਂ ਨੂੰ ਸਫ਼ਰ ਕਰਨਾ ਪਿਆ, ਔਰ ਇਹ ਸਫ਼ਰ ਘੰਟਿਆਂ ਬੱਧੀ ਸੀਗਾ। ਸੋ ਆ ਸੂਰਤ ਹਾਲ ਆ। ਐਡਵਾਈਜ਼ਰੀ ਜਾਰੀ ਕਰ ਦਿੱਤੀ, ਹਦਾਇਤ ਕਰ ਦਿੱਤੀ, ਹੁਕਮ ਕਰ ਦਿੱਤੇ, PR ਕਰ ਲਈ, ਇਹ ਸਾਰਾ ਕੁਝ ਚੱਲਦਾ। ਪਰ ਜਿਹੜੇ ਉੱਥੇ ਬੱਚੇ ਹੰਡਾ ਰਹੇ ਨੇ ਆਪਣੇ ਪਿੰਡੇ ਤੇ, ਉਹਨਾਂ ਦੇ ਆਪਣੇ ਦੁੱਖਾਂ ਤੇ ਭਾਈ ਉਹਨਾਂ ਦੀਆਂ ਆਪਣੀਆਂ ਵਿਥਿਆਵਾਂ ਨੇ, ਉਹ ਸੁਣ ਕੇ ਤੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਸੱਚ ਜਾਣੇ ਸਕਰੀਨ ਤੇ ਬੋਲਦੇ ਨੇ, ਉਹਨਾਂ ਦੇ ਆਪਣੇ ਨਾਲ ਕੋਈ ਵੱਡੇ ਕੋਲ ਖੜਿਆਂ ਦੇ ਕੋਈ ਰਾਬਤੇ ਨਹੀਂ ਹੁੰਦੇ, ਕੋਈ ਆਪਾਂ ਬਹੁਤੀ ਮਹਿਸੂਸਤਾ ਵੀ ਨਹੀਂ ਕਰ ਸਕਦੇ ਉਹਨਾਂ ਦੇ ਦਰਦ ਨੂੰ, ਪਰ ਸਕਰੀਨ ਤੇ ਜਦੋਂ ਉਹਨਾਂ ਦੇ ਚਿਹਰੇ ਜਿਹੜੇ ਐ ਖੌਫ ਨਾਲ ਭਿੱਜੇ ਹੁੰਦੇ ਆ, ਜਿਹੜੇ ਕਿਤੇ ਨਾ ਕਿਤੇ ਮਿਲਦੀ ਤਾਂਗ ਦੇ ਨਾਲ ਥੋੜੇ ਜਿਹੇ ਖਿੜੇ ਵੀ ਹੁੰਦੇ ਆ, ਉਹਨਾਂ ਚਿਹਰਿਆਂ ਨੂੰ ਪੜ੍ਹ ਕੇ ਦਿਲ ਨੂੰ ਖੁਸ਼ ਹੁੰਦਾ ਹੈ ਕਿ ਰੱਬ ਇਹਨਾਂ ਨੂੰ ਜਲਦੀ ਤੋਂ ਕੱਢ ਅੱਛੇ। तो ये समस्या जी है बहुत वड्डी समस्या। ये पंजाब वाले बेशक बेचारे कोई बहुता कुछ नहीं कर सकते, पर जिन्होंने करना है उन्होंने करना चाहिए, मेरा तो यह मानना।